ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। ਕੱਲ੍ਹ 5 ਫਰਵਰੀ ਸੀ, ਯੋਮੇ ਯਕਜਹਿਤੀ ਕਸ਼ਮੀਰ ਸੀ। ਅਤੇ ਇਹ ਨਹੀਂ ਮੈਨੂੰ ਪਤਾ ਕਿ ਪੰਜਾਬੀ ਮਹੀਨਾ ਕਿਹੜਾ ਸੀ, ਕਿਉਂਕਿ ਇਹਨਾਂ ਸਾਨੂੰ ਪੰਜਾਬੀ ਮਹੀਨਾ ਪੜ੍ਹਾਇਆ ਹੀ ਨਹੀਂ, ਨਾ ਅਸੀਂ ਕਾਊਂਟ ਕਰਨੇ ਆ, ਨਾ ਇਹ ਪਤਾ ਕਿ ਇਸਲਾਮੀ ਮਹੀਨੇ ਦੀ ਤਰੀਕ ਕਿਹੜੀ ਸੀ। ਸਿਰਫ ਅੰਗਰੇਜ਼ੀ ਯਾਦ ਹੈ ਅਤੇ ਉਹੀ ਅਸੀਂ ਦਿਨ ਮਨਾਉਂਦੇ ਹਾਂ ਜੋ ਸਾਡੇ ਆਕਾ ਨੇ ਸਾਨੂੰ ਮਹੀਨੇ ਦਿੱਤੇ ਨੇ, ਦਿਨ ਦਿੱਤੇ ਨੇ। ਉਹ ਤਾਂ ਇੱਕ ਅਲੱਗ ਗੱਲ ਹੈ। ਜਿਹੜੀ ਗੱਲ ਕਰਨੀ ਸੀ, ਸੈਯਦ ਇਫਤਿਖਾਰ ਗਿਲਾਨੀ ਹੈ, ਨਿਊ ਦਿੱਲੀ ਤੋਂ ਕਾਲਮ ਲਿਖਦਾ ਹੈ 92 ਨਿਊਜ਼ 'ਚ, ਪਹਿਲਾਂ ਐਕਸਪ੍ਰੈਸ ਨਿਊਜ਼ 'ਚ ਵੀ ਲਿਖਦਾ ਸੀ। ਕਾਫੀ ਦੇਰ ਦਾ ਮੈਂ ਉਹਨੂੰ ਪੜ੍ਹਨਾ। ਕਸ਼ਮੀਰੀ ਹੈ ਸੈਯਦ ਇਫਤਿਖਾਰ ਗਿਲਾਨੀ। ਉਹ ਬੇਸਿਕਲੀ ਕਸ਼ਮੀਰੀ ਹੈ, ਰਹਿੰਦਾ ਨਿਊ ਦਿੱਲੀ ਦੇ ਵਿੱਚ। ਉਹ ਕਹਿ ਰਿਹਾ ਸੀ ਕਿ ਜੀ ਇੰਡੀਆ ਨੇ ਕੀ ਕੀਤਾ, ਇਹਨਾਂ ਨੇ ਨਾ ਕਸ਼ਮੀਰ 'ਚ ਉਰਦੂ ਦੀ ਜਗ੍ਹਾ ਜਿਹੜੀ ਹੈ ਨਾ ਹਿੰਦੀ ਕਰ ਦਿੱਤੀ ਹੈ। ਯਾਨੀ ਪਹਿਲਾਂ ਕਸ਼ਮੀਰ ਦੀ ਸਰਕਾਰੀ ਜ਼ਬਾਨ ਜਿਹੜੀ ਸੀ, ਜਿਹਦੇ 'ਚ ਸਾਰਾ ਸਰਕਾਰੀ ਕੰਮ ਹੁੰਦਾ ਸੀ, ਉਹ ਉਰਦੂ ਸੀ। 5 ਅਗਸਤ ਤੋਂ ਬਾਅਦ ਜਦੋਂ ਦਾ ਇਹਨਾਂ ਨੇ ਕਸ਼ਮੀਰ 'ਚ ਲਾਕਡਾਊਨ ਲਾਇਆ, ਇਹਨਾਂ ਨੇ ਕੀ ਕੀਤਾ, ਉਰਦੂ ਦੀ ਜਗ੍ਹਾ ਹਿੰਦੀ ਕਰ ਦਿੱਤੀ ਹੈ। ਅਤੇ ਜਿਹੜਾ ਉਦੋਂ ਵੱਡਾ ਜ਼ੁਲਮ ਇਹਨਾਂ ਨੇ ਕਸ਼ਮੀਰੀ ਕੌਮ 'ਤੇ ਕੀਤਾ, ਉਹ ਇਹ ਕੀਤਾ ਕਿ ਜਿਹੜੀ ਕਸ਼ਮੀਰੀ ਜ਼ਬਾਨ ਹੈ ਉਹਦਾ ਰਸਮੁਲਖਤ ਬਦਲ ਦਿੱਤਾ। ਰਸਮੁਲਖਤ ਆਉਂਦੇ ਨੇ ਸਕ੍ਰਿਪਟ ਨੂੰ। ਉਹਦਾ ਸਕ੍ਰਿਪਟ ਪਹਿਲਾਂ ਕਸ਼ਮੀਰੀ ਦਾ ਸਕ੍ਰਿਪਟ ਉਹ ਹੀ ਸੀ ਜਿਹੜਾ ਸਾਰੀ ਮੁਸਲਮਾਨਾਂ ਦੀਆਂ ਜ਼ਬਾਨਾਂ ਦਾ ਵੇ, ਅਰਬੀ ਵਾਲਾ। ਅਰਬੀ, ਫਾਰਸੀ, ਪੰਜਾਬੀ, ਪਸ਼ਤੋ, ਸਿੰਧੀ, ਬਲੋਚੀ, ਉਰਦੂ ਵਾਲਾ ਜਿਹੜਾ ਸਕ੍ਰਿਪਟ ਹੈ ਉਹ ਹੀ ਕਸ਼ਮੀਰੀ ਦਾ ਸਕ੍ਰਿਪਟ ਸੀ, ਯਾਨੀ ਰਸਮੁਲਖਤ ਉਹ ਹੀ ਸੀ। ਹੁਣ ਭਾਰਤ ਮਾਤਾ ਨੇ ਉਹ ਬਦਲ ਕੇ ਕਰ ਦਿੱਤਾ ਹੈ, ਉਹ ਜਿਹੜਾ ਨਾ ਕੋਈ ਹੋਰ ਬਦਲ ਦਿੱਤਾ ਹੈ। ਜਿਵੇਂ ਹੁਣ ਸਾਡੀ ਸ਼ਾਹਮੁਖੀ ਪੰਜਾਬੀ ਹੈ ਅਤੇ ਗੁਰਮੁਖੀ ਪੰਜਾਬੀ ਹੈ। ਹੁਣ ਗੁਰਮੁਖੀ ਪੰਜਾਬੀ ਜਿਹੜੀ ਹੈ ਉਹ ਅਸੀਂ ਪੜ੍ਹ ਨਹੀਂ ਸਕਦੇ, ਕੋਈ ਬੋਲੇ ਤਾਂ ਸਮਝ ਸਕਦੇ ਹਾਂ ਲੇਕਿਨ ਪੜ੍ਹ ਨਹੀਂ ਸਕਦੇ। ਹਾਂਜੀ, ਸਿੱਖ ਜਿਹੜੇ ਨੇ ਉਹ ਸ਼ਾਹਮੁਖੀ ਪੰਜਾਬੀ ਪੜ੍ਹ ਨਹੀਂ ਸਕਦੇ, ਬੋਲੀਏ ਅਸੀਂ ਤਾਂ ਫਿਰ ਉਹਨਾਂ ਨੂੰ ਸਮਝ ਹੁੰਦੀ ਹੈ। ਅਤੇ ਜਦੋਂ ਕਿਸੇ ਕੌਮ ਨੂੰ ਤੁਸੀਂ ਕੱਟ ਆਫ ਕਰਨਾ ਹੋਏ ਨਾ ਉਹਦੀ ਹਿਸਟਰੀ ਦੇ ਨਾਲ, ਅਤੇ ਜਿਹੜੀ ਕਲੋਨੀਅਲ ਪਾਵਰ ਹੁੰਦੀ ਹੈ ਨਾ, ਜਿਹੜੀ ਜ਼ਾਲਮ ਕੁਵਤ ਹੁੰਦੀ ਹੈ, ਉਹ ਉਹਨਾਂ ਦੀ ਜ਼ਬਾਨ 'ਤੇ ਜਾਂ ਤਾਂ ਪਾਬੰਦੀ ਲਾ ਦਿੰਦੇ ਨੇ, ਅਤੇ ਜੇ ਜ਼ਬਾਨ 'ਤੇ ਉਹ ਪਾਬੰਦੀ ਨਾ ਲਾ ਸਕਣ ਤਾਂ ਉਹ ਕੀ ਕਰਦੇ ਨੇ, ਉਹਦਾ ਸਕ੍ਰਿਪਟ ਰਸਮੁਲਖਤ ਚੇਂਜ ਕਰ ਦਿੰਦੇ ਨੇ। ਸਾਡੀ ਪੰਜਾਬੀ ਮਾਂ ਬੋਲੀ ਦੇ ਉੱਤੇ ਅੰਗਰੇਜ਼ ਨੇ ਪਾਬੰਦੀ ਲਾ ਦਿੱਤੀ ਨਾ, ਇੱਥੇ ਇਹਨਾਂ ਨੇ ਸਕ੍ਰਿਪਟ ਚੇਂਜ ਨਾ ਕੀਤਾ ਕਿਉਂਕਿ ਆਲਰੇਡੀ 3 ਸਕ੍ਰਿਪਟ ਸਨ। ਇੱਕ ਵੀ ਅਡਾਪਟ ਕਰ, ਸ਼ਾਹਮੁਖੀ ਸੀ, ਦੇਵਨਾਗਰੀ ਸੀ ਅਤੇ ਗੁਰਮੁਖੀ ਸੀ। ਪੰਜਾਬੀ ਦੇ 3 ਸਕ੍ਰਿਪਟ ਆਲਰੇਡੀ ਮੌਜੂਦ ਸਨ। ਕਿਸੇ ਇੱਕ ਨੂੰ ਵੀ ਨਾਫਜ਼ ਕਰ ਦਿੰਦੇ ਤਾਂ ਪੰਜਾਬੀ ਜ਼ਿੰਦਾ ਰਹਿਣੀ ਸੀ, ਲੇਕਿਨ ਇਹਨਾਂ ਨੇ ਕਿਹਾ ਜੀ ਇਹਨੂੰ ਖ਼ਤਮ ਕਰਨਾ ਪੰਜਾਬੀ ਨੂੰ, ਲਿਹਾਜ਼ਾ ਇਹਨਾਂ ਨੇ ਉਰਦੂ ਔਰ ਇੰਗਲਿਸ਼ ਨਾਫਜ਼ ਕਰ ਦਿੱਤੀ ਪੰਜਾਬ ਦੇ ਵਿੱਚ। 1832 ਦੇ ਰਾਊਂਡ ਅਬਾਊਟ ਇਹਨਾਂ ਨੇ 1837 ਜਦੋਂ ਇਹਨਾਂ ਨੇ ਸਿੱਖ ਅੰਪਾਇਰ ਕਮਜ਼ੋਰ ਹੋਈ ਅਤੇ ਇਹਨਾਂ ਨੇ ਪੰਜਾਬੀ ਨੂੰ ਖ਼ਤਮ ਕਰਨ ਵਾਸਤੇ ਇਹ ਕੀਤਾ। ਇੰਝ ਹੀ ਜਿਹੜੀਆਂ ਕਲੋਨੀਅਲ ਪਾਵਰ ਸਨ, ਤੁਰਕੀ ਦੇ ਵਿੱਚ ਕਮਾਲ ਪਾਸ਼ਾ ਆਇਆ, ਉਹਨੇ ਤੁਰਕਿਸ਼ ਦਾ ਰਸਮੁਲਖਤ ਬਦਲ ਦਿੱਤਾ। ਤੁਰਕਿਸ਼ ਅਰਬੀ ਹਾਰ ਲਿਖੀ ਜਾਂਦੀ ਸੀ, ਉਹ ਇਹਨੇ ਰੋਮਨ 'ਚ ਕਰ ਦਿੱਤੀ। ਰੂਸ ਨੇ ਸੈਂਟਰਲ ਏਸ਼ੀਆ, ਜਿਹੜਾ ਸੈਂਟਰਲ ਏਸ਼ੀਆ ਵਸਤ ਏਸ਼ੀਅਨ ਮੁਸਲਮਾਨ ਰਿਆਸਤਾਂ ਅਜ਼ਰਬਾਈਜਾਨ, ਤੁਰਕਮਾਨਿਸਤਾਨ, ਤਾਜਿਕਿਸਤਾਨ, ਕਜ਼ਾਕਿਸਤਾਨ, ਇਹਨਾਂ ਸਭ 'ਤੇ ਜਦੋਂ ਕਬਜ਼ਾ ਕੀਤਾ, ਇਹਨਾਂ ਦਾ ਰਸਮੁਲਖਤ ਬਦਲ ਕੇ ਉਹਨਾਂ ਨੇ ਰਸ਼ੀਅਨ ਕਰ ਦਿੱਤਾ। ਯਾਨੀ ਕਿ ਜਿਹੜੀ ਵੀ ਕਲੋਨੀਅਲ ਪਾਵਰ ਹੁੰਦੀ ਹੈ ਨਾ, ਜਦੋਂ ਕਿਸੇ ਕੌਮ 'ਤੇ ਕਬਜ਼ਾ ਕਰਦੀ ਹੈ ਜਿਹਨੂੰ ਉਹ ਆਪਣਾ ਹਿੱਸਾ ਨਹੀਂ ਸਮਝਦੀ, ਅਤੇ ਫਿਰ ਉਹ ਉਹਨਾਂ ਦੀ ਜ਼ਬਾਨ ਬਦਲ ਦਿੰਦੇ ਨੇ ਜਾਂ ਜ਼ਬਾਨ 'ਤੇ ਪਾਬੰਦੀ ਲਾ ਦਿੰਦੇ ਨੇ। ਜੇ ਪਾਬੰਦੀ ਨਾ ਲਾ ਸਕਣ ਫਿਰ ਰਸਮੁਲਖਤ ਬਦਲ ਦਿੰਦੇ ਨੇ ਤਾਂ ਕਿ ਉਸ ਕੌਮ ਦਾ ਆਪਣੀ ਹਿਸਟਰੀ ਨਾਲ ਤਲਕ ਟੁੱਟ ਜੇ ਅਤੇ ਉਹ ਫਿਰ ਮੁਸਤਕਲ ਗੁਲਾਮ ਬਣ ਜਾਣ। ਹੁਣ ਭਾਰਤ ਮਾਤਾ ਉਂਝ ਤਾਂ ਕਹਿੰਦੀ ਏ ਕਿ ਕਸ਼ਮੀਰ ਸਾਡਾ ਅਟੂਟ ਅੰਗ ਹੈ ਅਤੇ ਕਸ਼ਮੀਰ ਨਾਲ ਸਾਨੂੰ ਬੜੀ ਮੁਹੱਬਤ ਅਤੇ ਫਲਾਣ ਅਤੇ ਟੰਗਾਣ ਹੈ, ਲੇਕਿਨ ਇਹ ਕਸ਼ਮੀਰੀ ਕੌਮ ਨੂੰ ਆਪਣਾ ਹਿੱਸਾ ਨਹੀਂ ਸਮਝਦੇ, ਕਸ਼ਮੀਰੀ ਮੁਸਲਮਾਨਾਂ ਨੂੰ ਖਾਸ ਤੌਰ 'ਤੇ। ਕਸ਼ਮੀਰੀ ਮੁਸਲਮਾਨਾਂ ਦੀ ਜ਼ਬਾਨ ਦਾ ਰਸਮੁਲਖਤ ਬਦਲ ਕੇ ਇਹ ਉਹਨਾਂ ਦੀ ਤਾਰੀਖ ਨਾਲ ਰਿਸ਼ਤਾ ਤਰੋੜਨਾ ਚਾਹੁੰਦੇ ਨੇ। ਇਹ ਉਂਝ ਹੀ ਬਿਹੇਵ ਕਰ ਰਹੇ ਨੇ, ਉਂਝ ਦਾ ਹੀ ਸਲੂਕ ਕਰ ਰਹੇ ਨੇ ਜਿੰਝ ਦਾ ਬ੍ਰਿਟਿਸ਼ ਕਰਦੇ ਸਨ ਇੰਡੀਅਨਸ ਦੇ ਨਾਲ। ਸਾਰੇ ਇੰਡੀਆ, ਹਿੰਦੂ ਮੁਸਲਮਾਨਾਂ ਸਭ ਨਾਲ ਜੋ ਬ੍ਰਿਟਿਸ਼ ਜ਼ੁਲਮ ਕਰਦੇ ਹਨ, ਜਿੰਝ ਉਹ ਕਲੋਨੀਅਲ ਪਾਵਰ ਸੀ, ਇੰਝ ਕਸ਼ਮੀਰ 'ਚ ਇੰਡੀਆ ਕਲੋਨੀਅਲ ਪਾਵਰ ਹੈ। ਅਤੇ ਇੰਡੀਆ ਦੀ ਜ਼ਰੂਰਤ ਨਹੀਂ ਹੈ ਕਿ ਤਾਮਿਲਨਾਡੂ, ਕੇਰਲਾ ਜਾਂ ਇਹਨਾਂ ਦੀਆਂ ਜਿਹੜੀਆਂ ਅਸਲ ਸਟੇਟਸ ਨੇ, ਜਿਹੜੀਆਂ ਸਾਊਥ ਦੀਆਂ ਸਟੇਟ ਨੇ ਜਾਂ ਕੋਈ ਵੀ ਸਟੇਟ ਹੈ, ਉਹਨਾਂ ਦਾ ਰਸਮੁਲਖਤ ਬਦਲ ਛੱਡੇ। ਦਿੱਲੀ ਵਾਲਿਆਂ ਦੀ ਇਹ ਜ਼ਰੂਰਤ ਨਹੀਂ ਹੈ ਕਿਉਂਕਿ ਉਹਨਾਂ ਨੂੰ ਇਹ ਆਪਣਾ ਹਿੱਸਾ ਸਮਝਦੇ ਨੇ। ਹਿੱਸਾ ਜੇ ਨਾ ਵੀ ਸਮਝਣ ਤਾਂ ਫਿਰ ਵੀ ਇੰਨੀ ਜ਼ਰੂਰਤ ਨਹੀਂ ਹੈ ਕਿ ਤਾਮਿਲਨਾਡੂ ਜਾਂ ਕੇਰਲਾ ਜਾਂ ਕਨਾਡਾ ਸਾਊਥ ਦੀਆਂ ਜ਼ਬਾਨਾਂ ਨੂੰ ਇਹ ਛੇੜ ਵੀ ਨਹੀਂ ਸਕਦੇ, ਕਿਉਂਕਿ ਉਹਨਾਂ ਹਿੰਦੀ ਮਾਫੀਆ ਦੀ ਸਾਰੀ ਬਦਮਾਸ਼ੀ ਸਾਊਥ ਵਾਲਿਆਂ ਨੇ ਕੱਢ ਦੇਣੀ ਹੈ। ਲੇਕਿਨ ਕਸ਼ਮੀਰੀਆਂ ਨਾਲ ਕਿਉਂਕਿ ਇਹ ਜ਼ੁਲਮ ਕਰ ਰਹੇ ਨੇ ਔਰ ਉਹਨਾਂ ਨੂੰ ਆਪਣਾ ਹਿੱਸਾ ਨਹੀਂ ਸਮਝਦੇ, ਇਹਨਾਂ ਨੂੰ ਕਸ਼ਮੀਰੀ ਜਿਹੜਾ ਨਾ ਉਹ ਪਸੰਦ ਹੈ, ਲੈਂਡ ਪਸੰਦ ਹੈ, ਲੋਕ ਨਹੀਂ ਪਸੰਦ। ਜਿੰਝ ਭਾਰਤ ਮਾਤਾ ਦੀ ਹੈ ਜੀ ਅਖੰਡ ਭਾਰਤ ਅਸੀਂ ਬਣਾਉਣਾ ਹੈ, ਇਹਨਾਂ ਨੂੰ 23 ਕਰੋੜ ਪਾਕਿਸਤਾਨੀ ਮੁਸਲਮਾਨ ਕਬੂਲ ਨਹੀਂ ਹੈ, ਪਾਕਿਸਤਾਨ ਦੀ ਜ਼ਮੀਨ ਚਾਹੀਦੀ ਹੈ ਇਹਨਾਂ ਨੂੰ। ਅਤੇ ਇਹ ਕਲੋਨੀਅਲ ਪਾਵਰ ਆਰ ਬਿਹੇਵ ਕਰ ਰਹੀ ਹੈ। ਅਤੇ ਜਿਹੜਾ ਝੂਠਾ ਪ੍ਰਾਪੋਗੰਡਾ ਕਰਦੇ ਨਾ ਕਿ ਕਸ਼ਮੀਰ ਸਾਡਾ ਟੂਟ ਅੰਗ ਹੈ ਔਰ ਅਸੀਂ ਕਸ਼ਮੀਰ ਸੈਕੂਲਰ ਕੰਟਰੀ ਹਾਂ
ਤੇ ਕਸ਼ਮੀਰ 'ਚ ਮੁਸਲਮਾਨਾਂ ਨੂੰ ਰਾਈਟਸ ਨੇ ਔਰ ਕੋਈ ਇੰਡੀਅਨ ਗੌਰਮੈਂਟ ਜ਼ਿਆਦਤੀ ਨਹੀਂ ਕਰ ਰਹੀ। ਸਭ ਤੋਂ ਜ਼ਿਆਦਾ ਕਲੋਨੀਅਲ ਜਿਹੜਾ ਰਵੱਈਆ ਇਹਨਾਂ ਦਾ ਹੋਇਆ ਹੀ ਹੈ। ਉਹ ਜ਼ੁਲਮ ਤੇ 5 ਅਗਸਤ ਤੋਂ ਬਾਅਦ ਬਹੁਤ ਜ਼ੁਲਮ ਕਰ ਰਹੇ ਨੇ, ਕਰਫਿਊ ਲਾਇਆ, ਲਾਕਡਾਊਨ ਲਾਇਆ, ਲੇਕਿਨ ਜਿਹੜਾ ਸਟਰਕਚਰਲ ਚੇਂਜਸ ਕਰ ਰਹੇ ਨੇ ਜਿਨ੍ਹਾਂ ਦਾ ਲੌਂਗ ਟਰਮ ਅਸਰ ਪੈਣਾ ਹੈ ਉਹ ਇਹ ਵੇ ਕਿ ਕਸ਼ਮੀਰੀ ਉਰਦੂ ਦੀ ਜਗ੍ਹਾ ਹਿੰਦੀ ਕਰ ਰਹੇ ਨੇ ਆਫੀਸ਼ੀਅਲ, ਅਤੇ ਜਿਹੜੀ ਕਸ਼ਮੀਰੀ ਜ਼ਬਾਨ ਦਾ ਰਸਮ ਹੱਥ ਚੇਂਜ ਕਰ ਰਹੇ ਨੇ। ਇਹ ਉਹ ਕੰਮ ਹੈ ਜਿਹੜਾ ਸਾਡੇ ਅੱਖਾਂ ਦੇ ਸਾਹਮਣੇ ਹੋ ਰਿਹਾ। 100 ਸਾਲ ਪਹਿਲਾਂ ਬਾਕੀ ਮੁਸਲਮਾਨ ਕੌਮਾਂ ਨਾਲ ਵੀ ਇਹ ਹੋਇਆ ਸੀ, ਸੈਂਟਰਲ ਏਸ਼ੀਆ ਵਾਲਿਆਂ ਨਾਲ ਵੀ, ਤੁਰਕੀ ਵਾਲਿਆਂ ਨਾਲ ਵੀ, ਸਾਡੇ ਪੰਜਾਬੀਆਂ ਨਾਲ ਵੀ, ਅਤੇ ਹੁਣ ਸਾਡੇ ਸਾਹਮਣੇ ਕਸ਼ਮੀਰੀਆਂ ਨਾਲ ਇਹ ਜ਼ੁਲਮ ਹੋ ਰਿਹਾ। ਅਤੇ ਸਾਡੇ ਪੰਜਾਬੀਆਂ ਨੂੰ ਤਾਂ ਫਿਰ ਵੀ ਨਹੀਂ ਸਮਝ ਆਉਣੀ ਕਿ ਕਿਵੇਂ ਅਸੀਂ ਇਸ ਕਲੋਨੀਅਲਿਜ਼ਮ ਨੂੰ ਰੋਲ ਬੈਕ ਕਰਨਾ ਹੈ, ਕਿਵੇਂ ਅਸੀਂ ਇੰਗਲਿਸ਼ ਦੀ ਅਤੇ ਫਰੈਂਚ ਦੀ ਗੁਲਾਮੀ 'ਚੋਂ ਨਿਕਲਣਾ ਹੈ ਔਰ ਆਪਣੀਆਂ ਜ਼ਬਾਨਾਂ ਨੂੰ ਰੀਕਲੇਮ ਮਤਲਬ ਵਾਪਸ ਲੈਣਾ ਹੈ ਅਸੀਂ। ਹੁਣ ਮੈਂ ਇੰਨੀ ਕੁ ਇੰਗਲਿਸ਼ ਆਪਣੀ ਰੋਜ਼ਮਰਾ ਗੁਫ਼ਤਗੂ 'ਚ ਬੋਲ ਛੱਡਣਾ ਵਾ ਕਿਉਂਕਿ ਪੜ੍ਹਨੀ ਇੰਗਲਿਸ਼ ਪਈ ਹੈ ਮਜਬੂਰੀ ਨਾਲ। 30 ਸਾਲ ਹੋ ਗਏ ਨੇ ਧੱਕੇ ਨਾਲ ਇੰਗਲਿਸ਼ ਨਾਫਜ਼ ਹੈ ਅਤੇ ਸਾਡੀ ਪੰਜਾਬੀ ਦੇ ਵਿੱਚ ਵੀ ਇੰਗਲਿਸ਼ ਵੜ ਗਈ ਹੈ। ਇਹਨੂੰ ਵਾਪਸ ਕਰਨਾ ਅਸੀਂ, ਆਪਣੀ ਜ਼ਬਾਨ ਅਸੀਂ ਪੜ੍ਹਾਉਣੀ ਹੈ। ਅਸੀਂ ਕਸ਼ਮੀਰੀਆਂ ਨੂੰ ਵੀ ਬਚਾਉਣਾ ਹੈ। ਇਹ ਜਿਹੜੀ ਕਲੋਨੀਅਲ ਪਾਵਰ ਹੈ ਇੰਡੀਆ, ਇਹ ਉਹਨਾਂ ਨੂੰ ਜੇ ਹਿੱਸਾ ਸਮਝਦੇ ਹੋਣ ਤਾਂ ਉਹਨਾਂ ਨੂੰ ਫੈਸਿਲੀਟੇਟ ਕਰਨ, ਉਹਨਾਂ ਨੂੰ ਉਹਨਾਂ ਦੀ ਜ਼ਬਾਨ ਸਿੱਖਣ ਦੇਣ, ਉਹਨਾਂ ਨੂੰ ਵਧਣ ਫੁੱਲਣ ਦੇਣ, ਉਹਨਾਂ ਨੂੰ ਤਰੱਕੀ 'ਚ ਉਹਨਾਂ ਦੀ ਮਦਦ ਕਰਨ। ਲੇਕਿਨ ਇਹ ਉਹਨਾਂ ਨਾਲ ਜ਼ੁਲਮ ਕਰਦੇ ਨੇ, ਉਹਨਾਂ ਦੇ ਨੌਜਵਾਨਾਂ ਨੂੰ ਅਗਵਾ ਕਰਦੇ ਨੇ, ਔਰਤਾਂ ਨਾਲ ਜ਼ਿਆਦਤੀ ਕਰਦੇ ਨੇ ਅਤੇ ਉਹਨਾਂ ਦੀ ਜ਼ਬਾਨ ਖ਼ਤਮ ਕਰ ਰਹੇ ਨੇ ਅਤੇ ਫਿਰ ਆਉਂਦੇ ਨੇ ਕਿ ਕਸ਼ਮੀਰ ਸਾਡੇ ਨਾਲ ਰਹੇਗਾ। ਉਹ ਮਸ਼ਰਕੀ ਪਾਕਿਸਤਾਨ ਦੇ ਉੱਤੇ ਉਹਨੇ ਬੜੀ ਨਜ਼ਮ ਲਿਖੀ ਸੀ, ਉਹ ਹੀ ਕਸ਼ਮੀਰ 'ਤੇ ਫਿੱਟ ਹੁੰਦੀ ਹੈ ਕਿ ਮੁਹੱਬਤ ਗੋਲੀਆਂ ਸੇ ਬੋ ਰਹੇ ਹੋ, वतन का चेहरा हूँ से धो रहे हो, तुम गुमान तुमको कि रस्ता कट रहा है, ਯਕੀਨ ਮੁਝਕੋ ਕਿ ਮੰਜ਼ਿਲ ਖੋ ਰਹੇ ਹੋ। ਕਸ਼ਮੀਰੀਆਂ ਦੇ ਦਿਲ 'ਚ ਤਾਂ ਤੁਸੀਂ ਨਿਕਲ ਗਏ ਹੋ ਜਿੰਨਾ ਤੁਸੀਂ ਜ਼ੁਲਮ ਕੀਤਾ ਹੈ। ਹੋਰ 10 ਸਾਲ 15 ਸਾਲ ਤੁਸੀਂ ਜ਼ੁਲਮ ਕਰ ਲੋਗੇ, ਆਖਰਕਾਰ ਤੇ ਤੁਹਾਡੀ ਭਾਰਤ ਮਾਤਾ ਦੇ ਜ਼ੁਲਮ 'ਤੇ ਕੋਈ ਹਕੂਮਤ ਕਾਇਮ ਨਹੀਂ ਰਹਿ ਸਕਦੀ। ਪਾਕਿਸਤਾਨ ਦੇ ਜਿਹੜੇ ਉੱਤੇ ਹੁਕਮਰਾਨ ਅੰਗਰੇਜ਼ ਦੇ ਗੁਲਾਮ ਜੱਜ ਬੈਠੇ ਨੇ, ਜਿਹੜੇ ਜਰਨੈਲ ਬੈਠੇ ਨੇ, ਜਿਹੜੇ ਬਿਊਰੋਕਰੇਟ ਬੈਠੇ ਨੇ। ਅਗਲੇ ਦਿਨ ਇੱਕ ਜੱਜ ਨੇ ਲਾਹੌਰ 'ਚ DC ਨੂੰ ਕਿਹਾ ਸੀ ਕਿ ਤੂੰ ਪਿਸ਼ੋਰੀ ਚੱਪਲ ਕਿਉਂ ਪਾਈ ਹੈ ਅਤੇ ਸ਼ਲਵਾਰ ਕਮੀਜ਼ ਪਾ ਕੇ ਕਿਉਂ ਕੋਰਟ ਦੇ ਵਿੱਚ ਆਇਆ। ਬੰਦਾ ਪੁੱਛੇ ਤੂੰ ਗੋਰਾ ਹੈ, ਹਾਲੇ ਤੱਕ ਤੁਹਾਡੀ ਮੈਂਟੈਲਿਟੀ ਕਲੋਨੀਅਲ ਹੈ। ਤੁਸੀਂ ਸਾਡੀ ਜੁੱਤੀ, ਸਾਡੇ ਕੱਪੜਿਆਂ ਨੂੰ ਸਾਡੀਆਂ ਅਦਾਲਤਾਂ 'ਚ ਹੀ ਤੁਸੀਂ ਅਲਾਓ ਨਹੀਂ ਕਰਦੇ। ਅਤੇ ਇਹ ਮੈਂਟੈਲਿਟੀ ਅੱਜ ਵੀ ਪਾਕਿਸਤਾਨੀ ਲੀਡ ਕਲਾਸ ਦੀ ਹੈ। ਜਿੰਨੀ ਦੇਰ ਤੱਕ ਅਸੀਂ ਸਾਰਿਆਂ ਪੰਜਾਬੀ, ਸਿੰਧੀ, ਬਲੋਚੀ, ਪਸ਼ਤੂਨਾ ਸਭ ਨੇ, ਬਲੋਚਾਂ ਨੇ, ਪਸ਼ਤੂਨਾ ਨੇ ਇਹਨਾਂ ਦੇ ਖਿਲਾਫ ਏਕਾ ਕਰਕੇ ਨਹੀਂ ਨਾ ਇੰਗਲਿਸ਼ ਮਾਫੀਆ ਦੇ ਖਿਲਾਫ ਖਲੋਣਾ, ਉਨੀ ਦੇਰ ਤੱਕ ਸਾਡੇ ਬੱਚਿਆਂ ਨੂੰ ਤਲੀਮ ਨਹੀਂ ਹੋਣੀ। ਅਤੇ ਜਿੰਨੀ ਦੇਰ ਤੱਕ ਪਾਕਿਸਤਾਨ 'ਚ ਇਲਮੀ ਇਨਕਲਾਬ ਨਾ ਆਇਆ ਅਸੀਂ ਕਸ਼ਮੀਰੀ ਮੁਸਲਮਾਨਾਂ ਦੀ ਵੀ ਮਦਦ ਨਹੀਂ ਕਰ ਸਕਾਂਗੇ। ਪਹਿਲਾਂ ਅਸੀਂ ਆਪ ਆਜ਼ਾਦੀ ਲੈਣੀ ਹੈ ਇੰਗਲਿਸ਼ ਦੀ ਗੁਲਾਮੀ ਤੋਂ। ਇਹਨਾਂ ਨੇ ਪਾਕਿਸਤਾਨ ਦੇ ਵਿੱਚ ਰੋਜ਼ਗਾਰ ਨੂੰ ਔਰ ਇੱਜ਼ਤ ਨੂੰ ਇੰਗਲਿਸ਼ ਨਾਲ ਜੋੜ ਦਿੱਤਾ ਹੈ। ਆਪਣੀਆਂ ਜ਼ਬਾਨਾਂ ਨਾਲ ਨਾ ਸਾਡਾ ਰੋਜ਼ਗਾਰ ਜੁੜਿਆ ਹੈ, ਨਾ ਸਾਡੀ ਇੱਜ਼ਤ ਜੁੜੀ ਹੈ। ਅਤੇ ਜਿੰਨੀ ਦੇਰ ਤੱਕ ਆਪਣੀਆਂ ਜ਼ਬਾਨਾਂ ਨਾਲ ਇੱਜ਼ਤ ਅਤੇ ਰੋਜ਼ਗਾਰ ਨਹੀਂ ਜੁੜਨਾ, ਤਰੱਕੀ ਨਹੀਂ ਹੋਣੀ, ਨਾ ਤਹਿਕੀਕ ਹੋਣੀ ਹੈ। ਅਤੇ ਅਸੀਂ ਪਾਕਿਸਤਾਨ ਨੂੰ ਵੀ ਆਜ਼ਾਦ ਕਰਾਉਣਾ ਅਤੇ ਕਸ਼ਮੀਰੀਆਂ ਨੂੰ ਇਨਸ਼ਾਅੱਲਾ ਆਜ਼ਾਦ ਕਰਾਉਣਾ। ਠੀਕ ਹੈ, ਅਸਲਾਮ ਵਾਲੇਕੁਮ।